मेरे सजनों, बेलियो ते बजुर्गो, मैं हाँ लोक दास्ताना दा लखारी शायर नज़ीर सुल्तानी ते तुसी वेख रहे हो GS स्टूडियो। मेरे सजनों, GS स्टूडियो पेश करदा है दास्तान चवाड़ी दा इंसाफ। मेरे दोस्तों, मैं चलदा चलदा दसदा जावां चवाड़ी की है तां जे साडे नवें सुनन वालियां नूं चवाड़ी दे मतलब दा पता होवे। चवाड़ी एक सोटा है जिहड़ा घमियार कोल हुंदा है। ਉਹ ਡਿੰਗਾ ਸਿੱਧਾ ਤੇ ਮੋਟਾ ਸਾਰਾ ਸੋਟਾ ਹੁੰਦਾ ਹੈ ਜਿਨ੍ਹਾਂ ਨਾਲ ਉਹ ਖੋਤਿਆਂ ਨੂੰ ਢੋਰਦਾ ਹੈ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਲਾਲਾ ਮੂਸਾ ਖੋੜੀਆਂ ਤੋਂ ਚੌਧਰੀ ਜ਼ਫਰ ਇਕਬਾਲ, ਚੜ੍ਹਦੇ ਪੰਜਾਬ ਤੋਂ ਬਿੱਟੂ ਲਹਿਰੀ, ਹੋਸ਼ਿਆਰਪੁਰ ਤੋਂ ਕਮਲਜੀਤ, ਇਟਲੀ ਤੋਂ ਜ਼ਫਰ ਬਬਲੀ ਭੱਟੀ, ਫਰੂਕਾਬਾਦ ਤੋਂ ਹਾਜੀ ਗੁਲਾਮ ਮੁਹੰਮਦ ਭੱਟੀ, कराची तो मोहम्मद नदीम, स्पेन तो चौधरी मेहदी, नार्वे तो तसव्वुर हुसैन वड़ैच, इंग्लैंड तो बलबीर सिंह कंवल, दुबई तो नूर हुसैन शहीन, कबीर वाले तो हाजी मोहम्मद रमज़ान साओ, अमान सलाले तो अख्तर पहौड़, तलहाल भट्टी, हरियाणा तो राजू सिंह अंबाला। तुहाडा बहुत शुक्रिया, तुसी साड़ियां दास्तानां पसंद करदे हो ते अपनियां फरमाइशां भी करदे हो। मेरे सजनों, हुण आउने आ असीं अपनी अज दी दास्तान वल्ले। मेरे दोस्तों, 3-4 बजुर्ग हुक्का पखा के खाल दे कंढे टाली दे थल्ले मंजा डाह के बैठे सन, नाले हुक्के दे कश ला रहे सन ते नाले जग बीती सुना रहे सन। उन्हां विचों एक कहंदा है, वही एक वारी जंगल विच एक मझ भजी जा रही सी। एक चूहा उहनूं रोक के कहण लगा, भैणा किधर भजी जा रही है? मझ कहण लगी, शहरों पुलिस आई है ते ओह हाथियां नूं फड़न डई है। चूहा कहण लगा, पर भैणा तू ते हाथी नहीं। मझ कहण लगी, भाईया मैनू ये पता है मैं हाथी नहीं, पर इस देश विच मैनू ये साबित करदियां 20 वरे लंघ जाने ने भई मैं मझ हाँ, हाथी नहीं। इन्नी गल सुन के चूहा भी नाल ही भज पिया। कहण लगा, भैणा भज, किते मैनू भी ना फड़ लैण। ये गल सुन के दूजा बाबा बोलिया ते कहण लगा, इंसाफ होवे ते चवाड़ी दा। एक विचों कहंदा है, ओ किवें? बाबा कहंदा है भी एक बादशाह किसी मुल्क ते हुकूमत करदा सी। ਉਹਦੀ ਰਾਇਆ ਵਿੱਚ ਬੜੀਆਂ ਚੋਰੀਆਂ ਚਕਾਰੀਆਂ ਤੇ ਡਕੈਤੀਆਂ ਹੁੰਦੀਆਂ ਸਨ। ਗਰੀਬਾਂ ਤੇ ਜ਼ੁਲਮ ਹੁੰਦਾ ਸੀ, ਤਾਕਤਵਰ ਮਾੜਿਆਂ ਦਾ ਹੱਕ ਮਾਰਦੇ ਸੀ ਤੇ ਉਹਨਾਂ ਦੀਆਂ ਇੱਜ਼ਤਾਂ ਪਾਮਾਲ ਕਰਦੇ ਸੀ। ਬਾਦਸ਼ਾਹ ਇਨਸਾਫ ਪਸੰਦ ਸੀ। ਉਹ ਹਰ ਰੋਜ਼ ਇੱਕ ਮੁਕੱਦਮੇ ਦਾ ਫੈਸਲਾ ਕਰਦਾ ਤੇ ਦੂਜੇ ਦਿਨ 4 ਹੋਰ ਆ ਜਾਂਦੇ। ਉਹ ਬੜਾ ਪਰੇਸ਼ਾਨ ਰਹਿਣ ਲੱਗ ਪਿਆ। ਇੱਕ ਦਿਨ ਬਾਦਸ਼ਾਹ ਤੇ ਵਜ਼ੀਰ ਘੋੜਿਆਂ ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤੇ ਉਹ ਕੀ ਵੇਖਦੇ ਨੇ? सादक पट्टी पेश करता है, लाला जी रिकॉर्ड करते ने ते लखारी ने शायर नज़ीर सुल्तानी। एक राजा सी जांदा ते नाल वजीर सी ओदे, बड़े सी ओ विच हैरानी ते परेशान शोदे। ਉਹਨਾਂ ਦੀ ਵੀ ਰਾਇਆ ਅੰਦਰ ਬੜੀ ਸੀ ਬੇਈਮਾਨੀ। ਆਉਂਦੇ ਕੇਸ ਵਈ ਵਿੱਚ ਕਚਹਿਰੀ ਤੇ ਨਵੀਂ ਰੋਜ਼ ਕਹਾਣੀ। ਤੰਗ ਆਇਆ ਬਾਦਸ਼ਾਹ ਤੇ ਨਿੱਤ ਕੇਸ ਨੂੰ ਬੇੜੇ। ਸੁਬਹ ਤੇ ਸ਼ਾਮੀ ਕੇਸ ਨੂੰ ਬੇੜੇ ਤੇ ਆਉਣ ਨਿੱਤ ਵਧੇਰੇ। ਕੀ ਕਰਾਂ ਤੇ ਕਿੱਧਰ ਜਾਵਾਂ, ਕਿਵੇਂ ਮੈਂ ਸਮਝਾਵਾਂ? ਰਾਤ ਤੋਂ ਪੜ ਕੇ ਬੰਦੇ ਸਾਰੇ ਤੇ ਕਿਵੇਂ ਰਾਏ ਪਾਵਾਂ? ਇਹਨੇ ਜਰ ਨੂੰ ਦਿੱਤਾ ਉਹਨੇ ਨੂੰ ਦਿੱਤਾ ਉਹਨੇ ਇੱਕ ਘੁਮਿਆਰ ਸੀ ਜਾਂਦਾ। 100 ਖੋਤੇ ਨੂੰ ਅੱਗੇ ਲਾਇਆ ਤੇ ਇੱਕੋ ਲੈਣ ਬਣਾਉਂਦਾ। ਆਪ ਖੋਤੇ ਉੱਤੇ ਬੈਠਾ ਤੇ ਪਿੱਛੇ ਸਭ ਕਤਾਰੋ। ਖੋਤਾ ਇੱਕ ਨਾ ਡਿੰਗਾ ਤੁਰਦਾ ਤੇ ਡਰ ਘੁਮਿਆਰ ਦੇ ਪਾਰੋ। ਡਿੱਠਾ ਸ਼ਾਹ ਨੇ ਆਖਣ ਲੱਗਾ,
शाने ते आखन लगा ओ वजीर दे ताई केड़ा बंदा खोते बैठा ते मैनू यार बताई आखन लगा वजीर ओते शाम की बतावा जेड़ी गल सच्ची शाह मैं तेनू आख सुनावा एक म्यार चुवाड़ी लैते खोते अगे लाए की मुजाले खोते दी भी हुक्म जाना लाए ਮੇਰੇ ਦੋਸਤੋ ਬਾਦਸ਼ਾਹ ਨੇ ਵੇਖਿਆ ਭਈ ਇੱਕ ਬੰਦਾ ਖੋਤੇ ਤੇ ਬੈਠਾ ਏ ਤੇ ਉਹਦੇ ਅੱਗੇ 100 ਖੋਤਾ ਕਤਾਰ ਵਿੱਚ ਜਾ ਰਿਹਾ ਏ। ਬਾਦਸ਼ਾਹ ਵਜ਼ੀਰ ਨੂੰ ਕਹਿਣ ਲੱਗਾ, ਵਜ਼ੀਰ ਇਹ ਬੰਦਾ ਕੌਣ ਏ ਜਿਨੇ ਖੋਤੇ ਸਿੱਧੇ ਕਰ ਦਿੱਤੇ ਨੇ? ਹਾਲਾਂਕਿ ਖੋਤਾ ਤੇ ਸਭ ਤੋਂ ਅੜੀਅਲ ਜਾਨਵਰ ਏ। ਸਾਡੇ ਕੋਲੋਂ ਤੇ ਬੰਦੇ ਸਿੱਧੇ ਨਹੀਂ ਹੁੰਦੇ ਜਿਹਨੂੰ ਅਸ਼ਰਫੁਲ ਮਖਲੂਕਾਤ ਕਿਹਾ ਜਾਂਦਾ ਏ। ਤੂੰ ਇੰਜ ਕਰ, ਕੱਲ ਇਸ ਬੰਦੇ ਨੂੰ ਦਰਬਾਰ ਵਿੱਚ ਬੁਲਾ। ਵਜ਼ੀਰ ਨੇ ਉਸ ਘੁਮਿਆਰ ਨੂੰ ਕਿਹਾ, ਵਈ ਬਾਦਸ਼ਾਹ ਦਾ ਹੁਕਮ ਏ, ਤੂੰ ਕੱਲ ਦਰਬਾਰ ਵਿੱਚ ਹਾਜ਼ਰ ਹੋਣਾ ਹੈ। ਘੁਮਿਆਰ ਬੜਾ ਪਰੇਸ਼ਾਨ ਹੋਇਆ ਤੇ ਕਹਿਣ ਲੱਗਾ, ਜਨਾਬ ਮੈਂ ਤੇ ਕੋਈ ਗੁਨਾਹ ਨਹੀਂ ਕੀਤਾ। ਵਜ਼ੀਰ ਕਹਿਣ ਲੱਗਾ, ਬਾਦਸ਼ਾਹ ਦਾ ਹੁਕਮ ਹੈ ਜਿਹਨੂੰ ਤੂੰ ਟਾਲ ਨਹੀਂ ਸਕਦਾ। ਸੁਬਾਹ ਹੋਈ ਤਾਂ ਘੁਮਿਆਰ ਡਰਦਾ ਡਰਦਾ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਹੱਥ ਬੰਨ੍ਹ ਕੇ ਅਦਬ ਨਾਲ ਖਲੋ ਗਿਆ, ਸਲਾਮ ਕੀਤਾ ਤੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਕੀ ਹੁਕਮ ਹੈ? ਬਾਦਸ਼ਾਹ ਕਹਿਣ ਲੱਗਾ, ਅਸੀਂ ਕੱਲ ਗੁਜ਼ਰ ਰਹੇ ਸਾਂ ਤੇ ਅਸੀਂ ਵੇਖਿਆ ਤੂੰ 100 ਖੋਤਾ ਅੱਗੇ ਲਾ ਕੇ ਲੈ ਜਾ ਰਿਹਾ ਸਾਂ। ਸਾਡੇ ਕੋਲੋਂ ਤੇ ਬੰਦੇ ਸਿੱਧੇ ਨਹੀਂ ਹੁੰਦੇ, ਤੂੰ ਖੋਤੇ ਕਿਵੇਂ ਸਿੱਧੇ ਕਰ ਲਏ? ਘੁਮਿਆਰ ਕਹਿਣ ਲੱਗਾ, ਬਾਦਸ਼ਾਹ ਮੈਂ ਤੇ ਡਰ ਹੀ ਗਿਆ ਸਾਂ ਭਈ ਸ਼ਾਇਦ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ। ਬਾਦਸ਼ਾਹ ਕਹਿਣ ਲੱਗਾ, ਸਾਨੂੰ ਉਹ ਤਰੀਕਾ ਦੱਸ। ਘੁਮਿਆਰ ਕਹਿਣ ਲੱਗਾ, ਬਾਦਸ਼ਾਹ ਮੈਨੂੰ ਇੱਕ ਦਿਨ ਦੀ ਬਾਦਸ਼ਾਹੀ ਦੇ ਦੇ, ਮੈਂ ਸਾਰੇ ਇੱਕੋ ਦਿਨ ਵਿੱਚ ਠੀਕ ਕਰ ਦਿਆਂਗਾ। ਬਾਦਸ਼ਾਹ ਕਹਿਣ ਲੱਗਾ, ਮੈਨੂੰ 20 ਸਾਲ ਹੋ ਗਏ ਨੇ ਹੁਕੂਮਤ ਕਰਦਿਆਂ, ਮੇਰੇ ਕੋਲੋਂ ਤੇ ਸਿੱਧੇ ਨਹੀਂ ਹੋਏ, ਤੂੰ ਇੱਕ ਦਿਨ ਵਿੱਚ ਕਿਵੇਂ ਸਿੱਧੇ ਕਰ ਦੇਂਗਾ? ਘੁਮਿਆਰ ਕਹਿਣ ਲੱਗਾ, ਬਾਦਸ਼ਾਹ ਬਾਦਸ਼ਾਹੀ ਮੈਨੂੰ ਦੇ ਕੇ ਤੂੰ ਦਰਬਾਰ ਵਿੱਚ ਬਹਿ ਜਾ ਤੇ ਆ ਵੇਖ ਲਵੀਂ ਕਿਵੇਂ ਸਿੱਧੇ ਹੁੰਦੇ ਨੇ। ਬਾਦਸ਼ਾਹ ਨੇ ਉਹਨੂੰ ਬਾਦਸ਼ਾਹੀ ਦੇ ਦਿੱਤੀ ਤੇ ਆਪ ਦਰਬਾਰ ਵਿੱਚ ਬਹਿ ਗਿਆ। ਬਾਦਸ਼ਾਹ ਦੀ ਕਚਹਿਰੀ ਦਾ ਟਲ ਖੜਕਿਆ ਤੇ ਚੋਬਕਾਰ ਨੇ ਆ ਕੇ ਦੱਸਿਆ ਭਈ ਕੋਈ ਫਰਿਆਦੀ ਆਇਆ ਹੈ। ਬਾਦਸ਼ਾਹ ਨੇ ਕਿਹਾ ਉਹਨੂੰ ਹਾਜ਼ਰ ਕੀਤਾ ਜਾਏ। ਚੋਬਕਾਰ ਨੇ ਆਵਾਜ਼ ਲਾਈ, ਭਈ ਫਰਿਆਦੀ ਹਾਜ਼ਰ ਹੋ। ਫਰਿਆਦੀ ਹਾਜ਼ਰ ਹੋਇਆ। ਬਾਦਸ਼ਾਹ ਨੇ ਪੁੱਛਿਆ, ਹਾਂ ਬਈ ਫਰਿਆਦੀ, ਕੀ ਫਰਿਆਦ ਲੈ ਕੇ ਆਇਆ ਹੈ? ਫਰਿਆਦੀ ਕੀ ਕਹਿੰਦਾ ਹੈ? ਸਾਦਕ ਪੱਟੀ ਪੇਸ਼ ਕਰਦਾ ਹੈ। ਆਖਣ ਲੱਗਾ ਓ ਫਰਿਆਦੀ ਆਖਣ ਲੱਗਾ ਓ ਫਰਿਆਦੀ ਕੀ ਫਰਿਆਦ ਸੁਣਾਵਾ ਮੈਂ ਆ ਇੱਕ ਜਾਲੀ ਬੰਦਾ ਬੱਕਰੀਆਂ ਮੈਂ ਚਰਾਵਾ ਮੰਗੂ ਚੋਰ ਨੇ ਮੇਰੀ ਬੱਕਰੀ ਆ ਕੇ ਚੋਰੀ ਕੀਤੀ ਜਾ ਕੇ ਦੱਸਿਆ ਕਾਜ਼ੀ ਨੂੰ ਮੈਂ ਜੋ ਮੇਰੇ ਤੇ ਬੀਤੀ ਨਾ ਇਨਸਾਫ ਉਹਦੇ ਤੋਂ ਹੋਇਆ ਨਾ ਇਨਸਾਫ ਉਹਦੇ ਤੋਂ ਹੋਇਆ ਤਾਂ ਮੈਂ ਇੱਥੇ ਆਇਆ ਰੋਕ ਕੇ ਉਸ ਜਾਲੀ ਸ਼ਾਹ ਨੂੰ ਬਈ ਸਾਰਾ ਹਾਲ ਸੁਣਾਇਆ ਹੁਕਮ ਦਿੱਤਾ ਸ਼ਾਹ ਨੇ ਉਹਨੂੰ ਛੇਤੀ ਫੜ ਲਿਆਵੋ ਬਨ ਕੇ ਉਹਦੀਆਂ ਮੁਸ਼ਕਾਂ ਉਹਨੂੰ ਜੀ ਮੇਰੇ ਪੇਸ਼ ਕਰਾਵੋ ਗੈਸ ਪਾਈ ਫੜ ਲਿਆਂਦਾ ਗੈਸ ਪਾਈ ਤੇ ਫੜ ਲਿਆਂਦਾ ਪੇਸ਼ ਉਹਨਾਂ ਨੇ ਕੀਤਾ ਫੜ ਪਿਆ
पीता आखन लगा दसगा चोरा बकरी क्यों चुराई झूठ लगा बोलन मंगू देवे यार सफाई मैं नहीं कीती चोरी बकरी मैं नहीं कीती चोरी बकरी ना मेरा पिया लगे उठिया मैं सा अद्धी राती ते वापुरे दी वगे देखिया एनू बकरी लैके ते शहर वल पिया जांदा बेची एने बकरी आपे ना मेरा पिया लांदा सोच का लो मेरे कोलो मैं चोरी नहीं कीती झूठ बोला दे हो जा शाह मैं ते फीती फीती। मेरे दोस्तों बादशाह ने हुक्म दिता ਵੀ ਇਹਨੂੰ ਲੰਮਿਆਂ ਪਾ ਲਓ ਤੇ ਮੇਰੀ ਚੁਆੜੀ ਕੱਢ ਲਿਓ। ਸਿਪਾਹੀਆਂ ਨੇ ਚੋਰ ਨੂੰ ਲੰਮਿਆਂ ਪਾ ਲਿਆ ਤੇ ਬਾਦਸ਼ਾਹ ਨੇ ਹੁਕਮ ਦਿੱਤਾ ਚਵਾੜੀ ਨਾਲ ਇਹਦੀ ਧੁਲਾਈ ਕਰੋ। ਸਿਪਾਹੀ ਉਹਦੀ ਧੁਲਾਈ ਕਰ ਰਹੇ ਸਨ ਤੇ ਇਹਨੇ ਚਿਰ ਨੂੰ ਇੱਕ ਜਾਗੀਰਦਾਰ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਚੁੱਕ ਕੇ ਸਲਾਮ ਕੀਤਾ ਤੇ ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੈਂ ਉਸ ਇਲਾਕੇ ਦਾ ਜਾਗੀਰਦਾਰ ਹਾਂ ਤੇ ਮੈਂ ਮੰਗੂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਹਨੇ ਚੋਰੀ ਨਹੀਂ ਕੀਤੀ, ਇਹ ਇੱਕ ਸ਼ਰੀਫ ਇਨਸਾਨ ਹੈ। ਬਾਦਸ਼ਾਹ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਮੰਗੂ ਨੂੰ ਛੱਡ ਦਿਓ। ਜਾਗੀਰਦਾਰ ਬੜਾ ਖੁਸ਼ ਹੋਇਆ ਭਾਈ ਮੇਰੀ ਸਿਫਾਰਿਸ਼ ਤੇ ਮੰਗੂ ਦੀ ਜਾਨ ਛੁੱਟ ਗਈ। ਪਰ ਬਾਦਸ਼ਾਹ ਨੇ ਕਿਹਾ ਭਾਈ ਜਾਗੀਰਦਾਰ ਨੂੰ ਲੰਮਿਆਂ ਪਾ ਲਓ, ਇਹਨੂੰ ਲੰਮਿਆਂ ਪਾ ਕੇ ਤੇ ਚੁਆੜੀ ਫੇਰੋ। ਸਿਪਾਹੀਆਂ ਨੇ ਜਾਗੀਰਦਾਰ ਨੂੰ ਲੰਮਿਆਂ ਪਾ ਲਿਆ ਤੇ ਜਾਗੀਰਦਾਰ ਚੀਕਾ ਮਾਰਦਾ ਏ ਮੈਨੂੰ ਛੱਡ ਦਿਓ, ਮੰਗੂ ਨੂੰ ਭਾਵੇਂ ਫਾਹੇ ਲਾ ਦਿਓ। ਉਹ ਜਾਗੀਰਦਾਰ ਇੱਕ ਵਜ਼ੀਰ ਦਾ ਯਾਰ ਸੀ। ਦਰਬਾਰ ਵਿੱਚੋਂ ਇੱਕ ਵਜ਼ੀਰ ਉੱਠਿਆ, ਅੱਗੇ ਵੱਧ ਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਹ ਮੇਰਾ ਯਾਰ ਏ, ਇਹਨੂੰ ਛੱਡ ਦਿਓ। ਬਾਦਸ਼ਾਹ ਨੇ ਜਾਗੀਰਦਾਰ ਨੂੰ ਛੱਡ ਕੇ ਵਜ਼ੀਰ ਨੂੰ ਲੰਮਿਆਂ ਪਾਉਣ ਦਾ ਹੁਕਮ ਦੇ ਦਿੱਤਾ। ਜਦੋਂ ਚੋਰ ਤੇ ਸਿਫਾਰਸ਼ੀਆਂ ਦੀ ਧੁਲਾਈ ਹੋਈ ਜਾਗੀਰਦਾਰ ਕਹਿਣ ਲੱਗਾ ਬਾਦਸ਼ਾਹ ਸਲਾਮਤ, ਸਾਨੂੰ ਮਾਫ ਕਰ ਦਿਓ, ਮੰਗੂ ਨੇ ਬੱਕਰੀ ਚੋਰੀ ਕੀਤੀ ਸੀ। ਬਾਦਸ਼ਾਹ ਨੇ ਕਿਹਾ ਮੰਗੂ ਨੂੰ ਕੈਦਖਾਨੇ ਵਿੱਚ ਬੰਦ ਕਰ ਦਿਓ। ਘੁਮਿਆਰ ਕਹਿਣ ਲੱਗਾ ਬਾਦਸ਼ਾਹ ਸਲਾਮਤ, ਜਿੱਥੇ ਗੁਨਾਹਗਾਰ ਦੇ ਗੁਨਾਹ ਨੂੰ ਛੁਪਾਉਣ ਵਾਲੇ ਹੋਣਗੇ, ਜਿੱਥੇ ਰਿਸ਼ਵਤ ਤੇ ਸਿਫਾਰਿਸ਼ ਵਾਲੇ ਹੋਣਗੇ, ਜਿੱਥੇ ਇਨਸਾਫ ਨਾ ਹੋਵੇਗਾ ਜਾਂ ਇਨਸਾਫ ਕਰਨ ਵਾਲੇ ਇਨਸਾਫ ਨਾ ਕਰਨਾ ਚਾਹੁੰਦੇ ਹੋਣਗੇ, ਉੱਥੇ ਕਦੀ ਵੀ ਇਨਸਾਫ ਨਹੀਂ ਹੋ ਸਕਦਾ। ਅਗਰ ਤੁਸੀਂ ਆਪਣੀ ਸਲਤਨਤ ਵਿੱਚ ਇਨਸਾਫ ਕਾਇਮ ਕਰਨਾ ਹੈ ਤੇ ਤੁਹਾਨੂੰ ਇਹ ਚਵਾੜੀ ਫੜਨੀ ਪਵੇਗੀ। ਇਹ ਕਹਿ ਕੇ ਘੁਮਿਆਰ ਨੇ ਬਾਦਸ਼ਾਹ ਨੂੰ ਉਹਦੀ ਬਾਦਸ਼ਾਹੀ ਦਾ ਤਾਜ ਪਵਾ ਦਿੱਤਾ। ਬਾਦਸ਼ਾਹ ਇਹ ਵੇਖ ਕੇ ਖੁਸ਼ ਹੋਇਆ ਤੇ ਉਹਨੇ ਘੁਮਿਆਰ ਦੇ ਦੱਸੇ ਤਰੀਕੇ ਤੇ ਇਨਸਾਫ ਕਰਨਾ ਸ਼ੁਰੂ ਕਰ ਦਿੱਤਾ। 2-4 ਦਿਨਾਂ ਵਿੱਚ ਹੀ ਸਲਤਨਤ ਵਿੱਚੋਂ ਬੁਰਾਈ ਦਾ ਨਾਮੋ ਨਿਸ਼ਾਨ ਮਿਟ ਗਿਆ। ਦੂਜੇ ਬਾਬਿਆਂ ਨੇ ਇਹ ਕਹਾਣੀ ਸੁਣੀ ਤੇ ਕਹਿਣ ਲੱਗੇ ਵਾਹ ਭਈ ਵਾਹ, ਵਾਕਈ ਇਨਸਾਫ ਹੋਵੇ ਤੇ ਚਵਾੜੀ ਦਾ। ਮੇਰੇ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ। ਇਹਦੇ ਨਾਲ ਹੀ ਸਾਦਕ ਭੱਟੀ, ਲਾਲਾ ਜੀ ਤੇ ਸ਼ਾਇਰ ਨਜ਼ੀਰ ਸੁਲਤਾਨੀ ਨੂੰ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।